ਅਗਲੀ ਗੱਲ ਕਰੀਏ, ਕਹਿੰਦੇ ਜਿਹੜੇ ਕਹਿੰਦੇ ਸੀ ਗੁਨਾਹਗਾਰ ਤੇ ਹੁਣ ਕਹਿੰਦੇ ਆਵਾਜ਼ ਹੀ ਨਹੀਂ ਮੇਲ ਖਾਂਦੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮੁੱਛਾਂ ਦੀ ਕਰਦੇ ਨੇ ਕਿ ਚੱਲ ਮੁੱਛਾਂ ਚੜਾਉਂਦੇ ਸੀ, ਚੜ੍ਹਨ ਨਹੀਂ ਦਿੱਤੇ, ਹੁਣ ਚੀਕਾਂ ਨਿਕਲਣਗੀਆਂ, ਹੁਣ ਫਲਾਣਾ, ਹੈਨਾ। ਤੇ ਪਰ ਉਹੀ ਨੇ ਜਿਹੜੇ ਵਿਜੇ ਸਿੰਗਲਾ ਦੇ ਮਾਮਲੇ 'ਚ ਕਹਿੰਦੇ ਸੀ ਮੇਰੇ ਕੋਲ ਬੈਠਾ ਮੰਨ ਗਿਆ, ਤੇ ਹੁਣ ਕਹਿੰਦੇ ਜੀ ਉਹਨੂੰ ਕਲੀਨ ਚਿੱਟ ਦਾ ਤਾਂ ਮਿਲੇਗੀ ਕਿਉਂਕਿ ਉਹਦੀ ਲੈਬ 'ਚ ਨਾ ਆਵਾਜ਼ ਨਹੀਂ ਮੇਲ ਖਾਂਦੀ ਜੀ, ਇਸ ਲਈ ਇਹ ਸਾਬਤ ਨਹੀਂ ਕਿ ਉਹਨਾਂ ਨੇ ਕਮਿਸ਼ਨ ਮੰਗਿਆ ਨਹੀਂ ਮੰਗਿਆ। ਤੇ ਪਰ ਕਹਿੰਦੇ ਉਹ ਅਸੀਂ ਮੰਤਰੀ ਮੰਡਲ 'ਚ ਨਹੀਂ ਅਜੇ ਲੈ ਰਹੇ। ਜੀ ਜੀ, ਬਈ ਇਹ ਤਾਂ ਫਿਰ ਵਿਜੇ ਸਿੰਗਲਾ ਜ਼ਿਆਦਾ ਹੀ ਸਾਊ ਹੈ, ਫਿਰ ਤਾਂ ਉਹ ਤਾਂ ਮਾਨ ਦਾ ਕੇਸ ਕਰ ਦੇਵੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਵੇਰੇ ਵੀਡੀਓ ਚਲਾਤੀ ਸੀ ਮੇਰੀ, ਸਹੀ ਹੈ, ਕਿਆ ਬੈਠਾ ਕੋਲ ਮੇਰੇ ਕੋਲ ਮੰਨ ਗਿਆ, ਇਹ ਸ਼ਬਦ ਨੇ ਮੁੱਖ ਮੰਤਰੀ ਦੇ, ਜਿਹਨੂੰ ਸ਼ੰਕੇ ਉਹ ਕੱਢ ਕੇ ਸੁਣ ਲੈਣ ਕਿ ਜੇ ਤੁਹਾਡੇ ਕੋਲ ਮੰਨ ਗਿਆ ਤੇ ਫਿਰ ਉਹ ਮੰਨਿਆ ਕਿਉਂ ਸੀ? ਉਹ ਜਦੇ ਕਹਿੰਦਾ ਕਿ ਮੇਰੀ ਜਾਂਚ ਕਰੋ ਜੀ ਮੇਰੀ ਲੈਬ 'ਚ। ਜੀ ਸਹੀ ਹੈ। ਤੇ ਜੇ ਤੁਸੀਂ ਉਹਨੂੰ ਧੱਕੇ ਨਾਲ ਮਨਾਇਆ, ਜਿਵੇਂ ਪੰਜਾਬ ਦੀ ਕਹਿੰਦੇ ਕਿ ਪੁਲਿਸ ਮਨਾ ਲੈਂਦੀ ਹੈ ਝੂਠਾ ਸੱਚਾ, ਜੀ ਉਵੇਂ ਮਨਾਇਆ ਹੈ ਨਾ, ਫਿਰ ਤੁਹਾਡੀ ਸਰਕਾਰ ਕਾਹਦੀ ਹੈ ਜੀ, ਫਿਰ ਸਿਸਟਮ ਕਾਹਦਾ ਤੁਹਾਡਾ? ਤੇ ਇਸ ਲਈ ਕੀ ਇਹ ਸਿਰਫ ਕਾਂ ਮਾਰ ਕੇ ਟੰਗਣ ਦੇ ਡਰਾਮੇ ਨੇ? ਤੁਸੀਂ ਹੋਰ ਪਹਿਲੂ ਤੇ ਵੀ ਚੈੱਕ ਕਰਨਾ ਤਾਂ ਚੈੱਕ ਕਰਿਓ। ਦਿੱਲੀ 'ਚ ਆਮ ਆਦਮੀ ਪਾਰਟੀ ਨੇ ਇਸੇ ਢੰਗ ਤਰੀਕੇ ਨਾਲ ਕੁਝ ਆਪਣੇ MLA ਟੰਗੇ ਸੀ, ਠੀਕ ਹੈ, ਔਰ ਉਹਨਾਂ ਦੇ ਝਾਤ ਮਾਰਿਓ ਕਿ ਉਹ ਕਿੱਥੋਂ ਸੀ, ਕਿਹੜੇ ਸਮਾਜ ਤੋਂ ਸੀ। ਉਹ ਉਹਨਾਂ ਚੋਂ ਇੱਕ ਦੋ ਮੇਰਾ ਖਿਆਲ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀ, ਹੈਨਾ। ਉੱਥੇ ਹਿੰਦੂ ਭਾਈਚਾਰੇ ਵਾਲਾ ਸੰਬੰਧਿਤ ਕੋਈ ਨਹੀਂ ਸੀਗਾ। ਜੀ ਜੀ। ਤੇ ਪੰਜਾਬ 'ਚ ਚਾਹੇ ਮਤਲਬ ਕਿ SC-BC ਭਾਈਚਾਰੇ ਨਾਲ ਸੰਬੰਧਿਤ ਹੋਣ, ਚਾਹੇ ਹਿੰਦੂ ਵਰਗਾਂ ਨਾਲ ਸੰਬੰਧਿਤ ਹੋਣ, ਉਹ ਢੰਗ ਹੋ ਰਹੇ। ਤੇ ਹੁਣ ਸ਼ਾਇਦ ਤੁਹਾਡੀ ਨੀਤੀ ਬਦਲ ਗਈ ਆ ਸੰਜੀਵ ਅਰੋੜਾ ਵਾਲੇ ਫਾਰਮੂਲੇ ਤੋਂ ਬਾਅਦ ਤੁਸੀਂ ਵਪਾਰੀਆਂ ਨੇ ਕਰਨੀ, ਸ਼ਹਿਰਾਂ ਕਰਨੀ ਨੂੰ ਹੋਏ ਹੋ, ਤਾਂ ਇਸ ਲਈ ਫਿਰ ਲੋਕ ਤਾਂ ਇਹ ਵੀ ਹਿਸਾਬ ਲਾ ਰਹੇ ਨੇ। ਜੀ ਸਹੀ ਹੈ, ਲੋਕ ਤਾਂ ਇਹ ਵੀ ਅਰਥ ਲਾ ਰਹੇ ਨੇ ਕਿ ਤੁਸੀਂ ਮੌਕੇ ਦੀ ਨਿਜਾਕਤ ਦੇਖ ਕੇ ਚੱਲਦੇ ਹੋ। ਉੱਥੇ ਜੇ ਹਿੰਦੂ MLA ਨੂੰ ਹੱਥ ਨਹੀਂ ਪਾਉਣਾ, ਇੱਥੇ ਜੱਟ MLA ਨੂੰ ਹੱਥ ਨਹੀਂ ਪਾਉਣਾ। ਸਹੀ ਗੱਲ, ਇਹ ਕਈ ਚਰਚਾਵਾਂ ਤੁਰਦੀਆਂ ਤੁਹਾਡੀਆਂ ਫਿਰ ਤੁਰਦੀਆਂ ਬਿਲਕੁਲ। ਸੋ ਇਹਦਾ ਮੌਕੇ ਦੀ ਨਿਜਾਕਤ ਦੀ ਰਾਜਨੀਤੀ ਕਰਦੇ ਹੋ। ਬਈ ਜੇ ਹੁਣ ਤੁਹਾਡੀ ਆਵਾਜ਼ ਮੇਲ ਨਹੀਂ ਖਾਂਦੀ, ਜਿਹੜੇ ਹੁਣ ਚੱਕੇ ਨੇ ਉਹਨਾਂ ਦੀਆਂ ਕਿਹੜੀਆਂ ਆਵਾਜ਼ਾਂ ਦਾ ਰਿਕਾਰਡਿੰਗਾਂ ਤੁਹਾਡੇ ਕੋਲ ਅਜੇ? ਸਹੀ, ਲੋਕ ਤਾਂ ਕਹਿੰਦੇ ਵਿਕਰਮ ਮਜੀਠੀਆ ਦੀ ਆਵਾਜ਼ ਦੀ ਰਿਕਾਰਡਿੰਗ ਹੈਗੀ ਆ। ਇਹ ਰਾਜਨੀਤੀ ਜਿੰਨੀ ਸਿੱਧੀ ਦਿਖਦੀ ਆ ਉਨੀ ਸਿੱਧੀ ਹੈ ਨਹੀਂ ਜਨਾਬ। ਹਾਂਜੀ ਬਿਲਕੁਲ। ਤੇ ਨਾਲੇ ਦੇਖੋ ਸ਼ਰਮਾ ਜੀ, ਮੁੱਖ ਮੰਤਰੀ ਦਾ ਬੋਲਿਆ ਇੱਕ ਲਫ਼ਜ਼ ਜਿਹੜਾ ਹੁੰਦਾ ਨਾ, ਉਹ ਰਿਕਾਰਡ ਹੁੰਦਾ। ਉਹ ਇਹ ਨਹੀਂ ਹੁੰਦਾ ਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਤੇ ਚਲੋ ਗੱਲ ਹੋਈ ਨਿਬੜੀ। ਇਹਨਾਂ ਨੇ ਖੁਦ ਕਿਹਾ ਸੀਗਾ ਵੀ ਇਹ ਮੰਨਿਆ ਮੇਰੇ ਕੋਲੇ, ਤੇ ਇੱਕ ਆਵਾਜ਼ ਕੱਢਣ ਵਾਲਾ ਬੰਦਾ ਖੁਦ ਮੰਨ ਰਿਹਾ ਤੇ ਤੁਹਾਡੀ ਜਾਂਚ ਕਹਿ ਰਹੀ ਹੈ ਜੀ ਨਹੀਂ ਮੇਲ ਨਹੀਂ ਖਾਂਦੀ। ਇਹ ਤੁਹਾਨੂੰ ਲੱਗਦਾ ਕਿ ਮਾਮਲਾ ਏਦਾਂ ਹੀ ਥੋੜਾ ਖਹਿੜਾ ਛੱਡ ਦੂ? ਤੁਹਾਡੇ ਮੂਹਰੇ ਸਵਾਲ ਦੇ ਰੂਪ ਦੇ ਵਿੱਚ ਖੜੀਆਂ ਹੋਣਗੀਆਂ ਚੀਜ਼ਾਂ ਜਿਹੜੀਆਂ ਅੱਜ ਤੁਸੀਂ ਜਿਹੜੀਆਂ ਨਾਲ ਚਲਾਕੀ ਲੋਕਾਂ ਨਾਲ ਕਰ ਰਹੇ ਹੋ, ਜਿਨ੍ਹਾਂ ਦੇ ਮਾਮਲੇ ਦੇ ਉੱਤੇ।